अस्सलाम वालेकुम सत श्री अकाल जी। उम्मीद करना कि सारे ठीक होवोगे। अच्छा जी, नवा अज दा स्केदा दी एग्जाम है। ਇਹ ਜੀ ਮੁਹੰਮਦ ਇਰਸਲਾਨ ਭਾਈ ਨੇ ਰੋਮਾ ਤੋਂ ਇਹਨਾਂ ਦੀ ਇੱਕ ਗਲਤੀ ਹੋਈ ਹੈ, ਇਹਨਾਂ ਆਪਣੀ ਥਿਊਰੀ ਪਾਸ ਕਰ ਲਈ। ਤੁਹਾਨੂੰ ਬਹੁਤ ਬਹੁਤ ਮੁਬਾਰਕ ਹੋਵੇ ਜੀ। ਦੂਸਰਾ ਸਕਰੀਨ ਫੁੱਲ ਕਰਕੇ ਵੇਖਿਆ ਕਰੋ। ਤੇ ਨਵੇਂ ਸਟੂਡੈਂਟ ਵਾਸਤੇ ਕਿ ਪੂਰਾ ਕੋਰਸ ਅਪਲੋਡ ਹੈ ਇਸ ਚੈਨਲ ਦੇ ਉੱਤੇ, ਤੁਸੀਂ ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਤੇ ਐਪਲੀਕੇਸ਼ਨ ਹੈ ਵੈਬ ਪੈਟਰਨ ਤੇ, ਤੁਸੀਂ ਗੂਗਲ ਤੋਂ ਆਨਲਾਈਨ ਵੀ ਪੜ੍ਹ ਸਕਦੇ ਹੋ ਤੇ ਡਾਊਨਲੋਡ ਵੀ ਕਰ ਸਕਦੇ ਹੋ। ਐਂਡਰੋਇਡ ਵਿੱਚ ਹੋ ਜਾਏਗੀ, ਆਈਫੋਨ ਵਿੱਚ ਆਨਲਾਈਨ ਹੋਵੇਗੀ। ਠੀਕ ਹੈ ਜੀ। ਤੇ WhatsApp ਨੰਬਰ ਮੈਂ ਆਪਣਾ ਥੱਲੇ ਦੇ ਦਿਆਂਗਾ ਵੀਡੀਓ ਦੇ। ਤੇ ਜਿਨੇ ਆਪਣੀ ਥਿਊਰੀ ਪਾਸ ਕਰ ਲਈ ਹੈ PDF ਉਹਨੂੰ ਮਿਲ ਗਿਆ, ਮੇਰੇ WhatsApp ਨੰਬਰ ਤੇ ਸੈਂਡ ਕਰ ਦਿਆ ਜੀ। ਠੀਕ ਹੈ। ਤੇ ਦੂਸਰਾ ਬਾਰ-ਬਾਰ ਆਖਣਾ ਕਾਲ ਨਾ ਕਰਿਆ ਕਰੋ, ਟੈਕਸਟ ਕਰ ਦਿਆ ਕਰੋ, ਵॉइस ਮੈਸੇਜ ਕਰ ਦਿਆ ਕਰੋ। ਮੇਰੇ ਕੋਲ ਜਿਸ ਟਾਈਮ ਮਿਲਿਆ ਮੈਂ ਤੁਹਾਨੂੰ ਰਿਪਲਾਈ ਕਰ ਦਿਆਂਗਾ। ਠੀਕ ਹੈ ਜੀ। ਚਲੋ ਜੀ, ਪਹਿਲਾ ਸਵਾਲ ਜੀ ਵੇਖ ਲੈਂਦੇ ਹਾਂ। La fermata di un veicolo è vietato, ਕਹਿੰਦਾ fermata ਮਨਾ ਹੈ। Se i passeggeri, ਅਗਰ ਪੈਸੇਂਜਰ che scendono ਜਿਨ੍ਹਾਂ ਉਤਰਨਾ ਹੈ, sono più di uno, ਇੱਕ ਤੋਂ ਜ਼ਿਆਦਾ ਨੇ, ਤੇ ਫਿਰ ਕਹਿੰਦਾ fermata ਕਰਨਾ ਮਨਾ ਹੈ। ਫਾਲਸੋ ਜੀ। Le giacche ad uso motociclistico, ਕਹਿੰਦੇ ਜਿਹੜੇ ਜਾਕੇ ਮੋਟਰਸਾਈਕਲ ਵਾਲੇ ਇਸਤੇਮਾਲ ਕਰਦੇ ਨੇ, ਫਿਰ essere omologate, ਕਹਿੰਦਾ ਉਹ ਜਾਕੇ omologate ਹੋਣੇ ਵਾਸਤੇ, ਮਨਜ਼ੂਰ ਸ਼ੁਦਾ ਹੋਣੇ ਵਾਸਤੇ, ਜਿਹੜੇ ਪਾਸ ਉਹਨਾਂ ਕੀਤੇ ਹੁੰਦੇ ਨੇ, ਕਹਿੰਦਾ ਹੋਣੇ ਵਾਸਤੇ devono essere unicamente di colore nero, ਕਹਿੰਦਾ ਉਹਦੇ ਵਾਸਤੇ ਸਿਰਫ ਇਹਨਾਂ ਦਾ ਕਾਲਾ ਕਲਰ ਹੋਣਾ ਚਾਹੀਦਾ ਹੈ। ਫਾਲਸੋ ਜੀ। ਤੀਸਰਾ, in presenza di un ferito, ਕਹਿੰਦਾ ਇੱਕ ਜ਼ਖਮੀ ਹੈ, in stato di shock, ਤੇ ਸ਼ੌਕ ਦੀ ਹਾਲਤ ਵਿੱਚ occorre fargli bere piccole quantità di superalcolici, ਕਹਿੰਦਾ ਉਹਨੂੰ ਥੋੜਾ ਜਿਹਾ superalcolici ਪਾਓ, ਮਤਲਬ ਉਹਨੂੰ alcol ਪਿਆਓ। ਫਾਲਸੋ ਜੀ। fargli bere ਪਿਆਣਾ। ਚੌਥਾ ਸਵਾਲ ਜੀ, ਨਿਸ਼ਾਨ ਤੋਂ ਨਜ਼ਰ ਆ ਗਿਆ। il segnale raffigurato ਹੈ, ਨਿਸ਼ਾਨ ਦਿਖਾਇਆ ਗਿਆ ਹੈ, ਇਹ un segnale di pericolo, ਕਹਿੰਦਾ ਖਤਰੇ ਦਾ ਨਿਸ਼ਾਨ ਹੈ, ਵੇਖੋ ਜੀ ਖਤਰੇ ਵਾਲਾ। ਪੰਜਵਾਂ ਸਵਾਲ ਜੀ, ਨਿਸ਼ਾਨ ਤੋਂ ਨਜ਼ਰ ਆ ਰਿਹਾ divieto di transito, ਉੱਤੇ ਗੋਲ ਨਿਸ਼ਾਨ ਤੇ ਥੱਲੇ 6.5 ਟਨ ਲਿਖਿਆ ਹੈ, ਟਰੱਕ ਸਮਾਨ ਵਾਲੀਆਂ ਗੱਡੀਆਂ ਇਹ ਮਨਾ ਨੇ। ਠੀਕ ਹੈ। il segnale raffigurato ਹੈ, ਨਿਸ਼ਾਨ ਦਿਖਾਇਆ ਗਿਆ ਹੈ, vieta il transito di autobus, ਕਹਿੰਦਾ ਬੱਸ ਨੂੰ ਚੱਲਣੇ ਤੋਂ ਮਨਾ ਕਰਦਾ ਹੈ, di massa complessiva superiore, ਜਿਹਦਾ ਵਜ਼ਨ ਜ਼ਿਆਦਾ ਹੋਵੇ, a 10 tonnellate 10 ਟਨ ਤੋਂ। ਫਾਲਸੋ ਜੀ, ਬੱਸ ਨਹੀਂ ਸਮਾਨ ਵਾਲੀਆਂ ਗੱਡੀਆਂ ਦਾ ਮਨਾ ਕਰਦਾ ਪਿਆ। ਛੇਵਾਂ ਸਵਾਲ ਜੀ, ਤਸਵੀਰ ਤੋਂ ਨਜ਼ਰ ਆ ਰਹੀ ਹੈ A ਔਰ B ਦੇ ਦਰਮਿਆਨ ਜਿਹੜੀ ਲਾਈਨ ਹੈ, ਇਸ ਕੰਟੀਨਿਊ ਲਾਈਨ ਦੀ ਗੱਲ ਕਰੇਗਾ। ਤੇ ਇਹ ਕੁਰਸੀ ਆ ਐਮਰਜੈਂਸੀ ਵਾਲਾ ਕੁਰਸੀ ਹੈ, ਇਹਨੂੰ ਸਿਰਫ ਐਮਰਜੈਂਸੀ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਐਮਰਜੈਂਸੀ ਕੀ ਹੁੰਦਾ ਹੈ, ਡਰਾਈਵਰ ਬਿਮਾਰ ਹੋ ਗਿਆ ਜਾਂ ਪੈਸੇਂਜਰ ਬੈਠਿਆ ਉਹ ਬਿਮਾਰ ਹੋ ਗਿਆ ਜਾਂ ਗੱਡੀ ਖਰਾਬ ਹੋ ਗਈ ਹੈ, ਉਹ ਸੂਰਤ ਵਿੱਚ ਤੁਸੀਂ ਉਰਲੀ ਸਾਈਡ ਤੇ ਕੁਰਸੀਆਂ ਦੀ ਐਮਰਜੈਂਸੀ ਚਾਹ ਸਕਦੇ ਹੋ, ਉਹ ਇਸ ਤੋਂ ਇਲਾਵਾ ਨਹੀਂ ਆ ਸਕਦੇ। ਠੀਕ ਹੈ। nella segnaletica in figura, ਕਹਿੰਦਾ ਨਿਸ਼ਾਨ ਦੇ ਵਿੱਚ la striscia bianca continua, ਜਿਹੜੀ ਚਿੱਟੀ ਕੰਟੀਨਿਊ ਲਾਈਨ ਹੈ, ਕਿ delimita la corsia di emergenza, ਜਿਹੜੀ ਕੁਰਸੀਆਂ ਦੀ ਐਮਰਜੈਂਸੀ ਦੀ ਹੱਦਬੰਦੀ ਕਰਦੀ ਹੈ। ਪਈ ਅੱਗੇ ਉਹਨੇ ਬ੍ਰੈਕਟ ਵਿੱਚ 10 ਵੀ ਦਿੱਤਾ ਕੁਰਸੀਆ, ਇਹ ਜਿਹੜਾ ਇਹਦੀ ਗੱਲ ਪਈ ਹੁੰਦੀ ਹੈ। può essere sempre superata, ਕਹਿੰਦਾ ਜਿਹੜੀ ਕੰਟੀਨਿਊ ਲਾਈਨ ਹੈ ਉਹ ਹਮੇਸ਼ਾ ਪਾਰ ਹੋ ਸਕਦੀ ਹੈ, in caso di intenso traffico, ਜਦੋਂ ਟ੍ਰੈਫਿਕ ਦਾ ਰਸ਼ ਹੋਵੇ। ਫਾਲਤੂ ਟ੍ਰੈਫਿਕ ਦਾ ਰਸ਼ ਹੋਵੇ ਅਸੀਂ ਪਾਰ ਨਹੀਂ ਕਰ ਸਕਦੇ। ਸਿਰਫ ਐਮਰਜੈਂਸੀ ਦੱਸੀ ਜਿਹੜੀਆਂ ਤਿੰਨ ਚੀਜ਼ਾਂ ਹਨ। ਸੱਤਵਾਂ ਸਵਾਲ ਜੀ, divieto di fermata ਹੈ, ਥੱਲੇ ਕੰਟੀਨਿਊazione ਵਾਲੀ ਪਨੇਲੋ ਲੱਗੀ ਹੈ, ਮਤਲਬ ਇਸ ਨਿਸ਼ਾਨ ਤੋਂ ਪਹਿਲਾਂ ਵੀ fermata ਸੋਸਤਾ ਮਨਾ ਸੀ, ਇਸ ਤੋਂ ਅੱਗੇ ਵੀ ਮਨਾ ਹੋਵੇਗਾ। il segnale raffigurato indica, ਨਿਸ਼ਾਨ ਦੱਸ ਰਿਹਾ ਕਿ la fermata è vietata, ਬਈ fermata ਮਨਾ ਹੈ, sia prima che dopo il segnale, ਕਹਿੰਦਾ ਨਿਸ਼ਾਨ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਮਨਾ ਹੈ। ਵੇਰੋ। ਅੱਠਵਾਂ ਸਵਾਲ ਜੀ, il conducente che intende effettuare inversione di marcia, ਕਹਿੰਦਾ ਜਿਹੜਾ ਡਰਾਈਵਰ ਕਰਨਾ ਚਾਹੁੰਦਾ ਹੈ ਇਨਵਰਸੀਓਨ ਦੀ ਮਾਰਚਾ ਯੂਟਰ su una strada doppio senso ਸੜਕ ਦੇ ਉੱਤੇ, deve rinunciare, ਕਹਿੰਦਾ rinunciare ਕਰ ਦੇ ਮਤਲਬ ਕੈਂਸਲ ਕਰ ਦੇਵੇ, ਵੀ ਨਾ ਕਰੇ। a compiere la manovra, ਜਿਹੜਾ ਕੰਮ ਕਰਨਾ ਸੋ ਮਤਲਬ ਯੂਟਰਨ ਦੀ ਗੱਲ ਕਰ ਰਿਹਾ। qualora vi sia traffico intenso, ਜਦੋਂ ਕਹਿੰਦਾ ਟ੍ਰੈਫਿਕ ਦਾ ਰਸ਼ ਹੋਵੇ, ਇਹ continuo ਮਤਲਬ ਲਗਾਤਾਰ ਟ੍ਰੈਫਿਕ ਹੁੰਦੀ ਪਈ ਹੋਵੇ। ਵੇਰੋ ਜੀ, ਅਗਰ ਕਿਸੇ ਯੂਟਰਨ ਕਰਨਾ ਹੈ ਤੇ ਟ੍ਰੈਫਿਕ ਜ਼ਿਆਦਾ ਹੋਵੇ, ਲਗਾਤਾਰ ਵੀ ਹੁੰਦੀ ਹੋਵੇ, ਤੇ ਫਿਰ ਕਹਿੰਦਾ ਕਿ ਤੁਸੀਂ ਯੂਟਰਨ ਨਾ ਕਰੋ। ਵੇਰੋ ਜੀ। ਨਵਾਂ ਸਵਾਲ, evitato rimuovere, ਕਹਿੰਦਾ ਹਟਾਣਾ ਮਨਾ ਹੈ, la segnaletica stradale, ਜਿਹੜੇ ਸੜਕ ਤੇ ਨਿਸ਼ਾਨ ਹੁੰਦੇ ਨੇ। ਵੇਰੋ ਜੀ, ਅਗਰ ਸੜਕ ਦੇ ਉੱਤੇ ਕੋਈ ਨਿਸ਼ਾਨ ਪਿਆ, ਕੋਈ ਬੋਰਡ, ਜਿਸ ਤਰ੍ਹਾਂ ਕਰ ਲਓ ਕਿ ਸੜਕ ਤੇ ਕੰਮ ਚੱਲ ਰਿਹਾ, ਪਤਾ ਬੋਰਡ ਰੱਖ ਦਿੰਦੇ ਨੇ, ਸਿਗਨਲ ਰੱਖ ਦਿੰਦੇ ਨੇ, ਉਹ ਨਿਸ਼ਾਨ ਹਟਾਣਾ ਮਨਾ ਹੈ। ਜਾਂ ਕੋਈ ਵੀ ਨਿਸ਼ਾਨ ਹੋਵੇ ਸੜਕ ਉੱਤੇ, ਉਹ ਅਸੀਂ ਨਹੀਂ ਹਟਾ ਸਕਦੇ। 10ਵਾਂ ਸਵਾਲ ਜੀ, ਨਿਸ਼ਾਨ ਕੀ ਦੱਸ ਰਿਹਾ ਕਿ ਅੱਗੇ ਜਾ ਕੇ ਤੁਸੀਂ ਖੱਬੇ ਮੁੜਨਾ ਹੈ। ਠੀਕ ਹੈ। ਇਸ ਨਿਸ਼ਾਨ ਦੇ ਨਾਲ ਮੀਟਰਾਂ ਵਾਲੀ ਪਨੇਲੋ ਵੀ ਹੋ ਸਕਦੀ ਹੈ, ਵੀ ਇਤਨੇ ਮੀਟਰ ਅੱਗੇ ਜਾ ਕੇ। il segnale raffigurato, ਨਿਸ਼ਾਨ ਦਿਖਾਇਆ ਗਿਆ, può essere integrato
ਕਹਿੰਦਾ ਲੱਗਿਆ ਹੋ ਸਕਦਾ ਹੈ ਕੌਣ ਪਨੇਲੋ, ਇੱਕ ਪਨੇਲੋ ਦੇ ਨਾਲ, ਮਤਲਬ ਇਸ ਨਿਸ਼ਾਨ ਦੇ ਨਾਲ ਇੱਕ ਹੋਰ ਪਨੇਲੋ ਬੋਰਡ ਲੱਗਿਆ ਹੋ ਸਕਦਾ ਹੈ ਕਿ ਇੰਡੀਕਾ la distanza ਜਿਹੜੀ ਫਾਸਲਾ ਦੱਸੇ ਦੀ ਦਲ punto ਉਸ ਪੁਆਇੰਟ ਉਸ ਜਗ੍ਹਾ ਦਾ ਇਨ ਕੋਈ ਵੀ ਜੀ ਓਬਲੀਗੋ ਕਿ ਇੱਥੇ ਜਾ ਕੇ ਇਹ ਓਬਲੀਗੋ ਤੁਹਾਡੇ ਤੇ ਲਾਗੂ ਪਿਆ ਹੁੰਦਾ ਹੈ। ਫੇਰੋ ਜੀ 11 ਨੰਬਰ ਸਵਾਲ ਜੀ ਬੀ ਨਿਸ਼ਾਨ ਦੀ ਗੱਲ ਕਰੇ ਦਾ, ਬੀ ਕਿਹੜਾ ਨਿਸ਼ਾਨ ਹੈ, ਪੈਦਲ ਦਾ ਨਿਸ਼ਾਨ ਹੈ, ਠੀਕ ਹੈ, ਪੈਦਲ ਵਾਲਾ ਇਸ਼ਾਰਾ ਹੈ। ਲਾ ਲੂਚੇ ਜਾਲਾ ਲੰਪeggiante ਕਹਿੰਦਾ ਜਿਹੜੀ ਪੀਲੀ ਲਾਈਟ ਲੰਪeggiante ਵੇ del tipo B in figura, ਬੀ ਲਾਈਟ ਦੀ ਗੱਲ ਕਰ ਰਿਹਾ। ਇੰਡੀਕਾ ਦੱਸ ਰਿਹਾ ਕਿ nello svoltare a destra ਵੇ ਸੱਜੇ ਮੁੜਦਿਆਂ ਹੋਇਆਂ i veicoli ਗੱਡੀਆਂ devono dare la precedenza ai pedoni, ਲਾਜ਼ਮੀ ਪੈਦਲ ਨੂੰ ਹੱਕ ਦੇਣਾ ਹੈ। ਵੇਰੋ ਜੀ ਸੱਜੇ ਮੁੜਦਿਆਂ ਪੈਦਲ ਨੂੰ ਹੱਕ ਦੇਣਾ ਹੈ ਜੇ ਪੀਲੀ ਲਾਈਟ ਬਲਦੀ ਪਈ ਦੀ ਪਈ ਹੋਵੇ ਤੇ। 12 ਨੰਬਰ ਸਵਾਲ ਜੀ ਇਹ obbligatorio ridurre la velocità ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਘਟਾਉਣਾ। ਇਹ alla occorrenza fermarsi ਤੇ ਰੁਕਣਾ ਵੀ ਹੈ in prossimità delle fermate, fermate ਦੇ ਨਜ਼ਦੀਕ degli autobus ਬੱਸਾਂ ਦੇ। ਫਾਲਸੋ ਜੀ 13 ਨੰਬਰ il conducente di un motociclo ਕਹਿੰਦਾ ਮੋਟਰਸਾਈਕਲ ਦਾ ਡਰਾਈਵਰ ਹੈ ਕਿ parte dal margine della carreggiata ਜਿਹੜੇ carreggiate ਦੇ ਕਿਨਾਰੇ ਤੋਂ ਚੱਲਦਾ ਹੈ e si mette nel flusso della circolazione ਤੇ ਟ੍ਰੈਫਿਕ ਦੇ ਵਿੱਚ ਐਂਟਰ ਹੁੰਦਾ ਹੈ, ਮਤਲਬ ਟ੍ਰੈਫਿਕ ਦਾ ਫਲੋ ਉਹਦੇ ਵਿੱਚ ਐਂਟਰ ਹੁੰਦਾ ਹੈ। deve accendere ਕਹਿੰਦਾ ਉਹ ਆਨ ਕਰ ਲੈ i protettori ana abbagliante ਲਾਈਟਾਂ ਜਿਹੜੀਆਂ। ਵੇਰੋ ਜੀ ana abbagliante ਲਾਈਟ ਆਨ ਹੋਣੀ ਚਾਹੀਦੀ ਹੈ ਭਾਵੇਂ ਮੋਟਰਸਾਈਕਲ ਚਲਾਉਂਦੇ ਭਾਵੇਂ ਗੱਡੀ। 14 ਨੰਬਰ ਜੀ ਅੱਛਾ ਜੀ ਇੱਥੇ ਵੱਡੀ ਗੱਡੀ ਦੀ ਗੱਲ ਕਰਨ ਲੱਗਾ, ਸੂਵ ਗੱਡੀ ਦੀ। ਤੇ ਜਦੋਂ ਵੱਡੀ ਗੱਡੀ ਜਿਹੜੀਆਂ ਉੱਚੀਆਂ ਗੱਡੀਆਂ ਸੂਵ ਹੁੰਦੀਆਂ ਨੇ ਇਹ ਜਦੋਂ ਤੁਸੀਂ ਚਲਾਉਂਦੇ ਹੋ ਤੇ ਖਾਸ ਤੌਰ ਤੇ ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ ਤੇ ਉੱਥੇ ਖਾਸ ਤੌਰ ਤੇ ਧਿਆਨ ਕਰਨਾ ਹੈ ਕਿ ਇਹ ਗੱਡੀ ਖਤਰਨਾਕ ਹੋ ਸਕਦੀ ਹੈ ਕਿਉਂਕਿ ਉੱਚੀ ਹੁੰਦੀ ਹੈ ਤੇ ਇਹਦੇ ਨਜ਼ਦੀਕ ਜਿਹੜੇ ਬਿਲਕੁਲ ਅਗਲੀ ਸਾਈਡ ਤੇ ਕਹਿ ਲਓ ਕਿ ਜਦੋਂ ਕੋਈ ਬੱਚੇ ਕ੍ਰਾਸ ਪੇ ਕਰਦੇ ਨੇ ਤੇ ਹੋ ਸਕਦਾ ਉਹ ਨਜ਼ਰ ਵਿੱਚ ਨਾ ਆਉਣ, ਠੀਕ ਹੈ। ਇਸ ਵਾਸਤੇ ਆਦਾ ਇਹਨਾਂ ਦਾ ਜ਼ਿਆਦਾ ਧਿਆਨ ਕਰਨਾ ਹੈ। il conducente di fuoristrada ਕਹਿੰਦਾ ਜਿਹੜਾ ਫੋਰਿਸਟਰਾ ਦਾ ਡਰਾਈਵਰ ਮਤਲਬ ਜਿਹੜੀ ਉੱਚੀ ਗੱਡੀ ਹੈ ਉਹਨੂੰ ਫੋਰਿਸਟਰਾ ਦਾ ਵੀ ਆਖਦੇ ਨੇ, ਸੂਵ ਵੀ ਆਖਦੇ ਨੇ, ਠੀਕ ਹੈ। ਜਿਸ ਤਰ੍ਹਾਂ ਸਾਡੇ ਪਾਕਿਸਤਾਨ ਵਿੱਚ ਡਾਲਾ ਜਿਹਨੂੰ ਆਖੀਦਾ deve ricordare ਕਹਿੰਦਾ ਉਹ ਯਾਦ ਰੱਖੇ ਕਿ la guida di tale veicolo ਵੀ ਇਸ ਗੱਡੀ ਦੀ ਡਰਾਈਵਿੰਗ ਹੈ ਇਹ particolarmente impegnativa in città, ਖਾਸ ਤੌਰ ਜਦੋਂ ਕਹਿੰਦੇ ਸ਼ਹਿਰ ਵਿੱਚ ਤੁਸੀਂ impegnativa ਕਰਦੇ ਹੋ ਇਹਨੂੰ ਇਸਤੇਮਾਲ ਕਰਦੇ ਹੋ। e che richiede particolari cautele ਕਹਿੰਦਾ ਇਹ ਖਾਸ ਧਿਆਨ ਮੰਗਦੀ ਹੈ, ਇਹਤਿਆਤ ਮੰਗਦੀ ਹੈ, soprattutto ਖਾਸ ਉਦੋਂ nelle manovre di emergenza ਜਦੋਂ ਤੁਸੀਂ ਕੋਈ ਮਨੋਵਰਾ ਐਮਰਜੈਂਸੀ ਵਿੱਚ ਕਰਦੇ ਹੋ, ਮਤਲਬ ਕੋਈ ਮੂਵਮੈਂਟ ਐਮਰਜੈਂਸੀ ਵਿੱਚ ਕਰਦੇ ਹੋ। ਵੇਰੋ ਜੀ 15 la patente di categoria A1 ਕਹਿੰਦਾ A1 ਕੈਟੇਗਰੀ ਦਾ ਲਾਇਸੈਂਸ ਹੈ trascorsi i primi 2 anni dal conseguimento ਕਹਿੰਦਾ ਜਦੋਂ ਹਾਸਲ ਕੀਤਾ ਜੇ 2 ਸਾਲ ਪਹਿਲੇ ਗੁਜ਼ਰ ਗਏ ਨੇ diventa automaticamente patente di categoria A2 ਫਿਰ ਕਹਿੰਦਾ 2 ਸਾਲ ਬਾਅਦ ਆਟੋਮੈਟਿਕ A2 ਬਣ ਜਾਏਗਾ। e dopo ulteriori 2 anni ਤੇ ਹੋਰ ਮਜ਼ੀਦ 2 ਸਾਲ ਬਾਅਦ diventa patente di categoria A ਫਿਰ ਕਹਿੰਦਾ ਇਹ ਲਾਇਸੈਂਸ ਬਣ ਜਾਏਗਾ ਕਿ abilita alla guida di qualunque motociclo ਜਿਹਦੇ ਨਾਲ ਤੁਸੀਂ ਕੋਈ ਵੀ ਮੋਟਰਸਾਈਕਲ ਚਲਾ ਸਕਦੇ ਹੋ। ਫਾਲਸੋ ਜੀ ਇਸ ਤਰ੍ਹਾਂ ਲਾਇਸੈਂਸ ਵੱਡਾ ਨਹੀਂ ਹੁੰਦਾ। 16 ਨੰਬਰ ਜੀ chi è penalmente civilmente responsabile ਕਹਿੰਦਾ ਜਿਹਦੇ civile ਲੱਗੀ ਹੈ penale ਵੀ ਲੱਗੀ ਹੈ di un sinistro stradale road accident ਵਿੱਚ qualora abbia violato ਜਦੋਂ ਉਹਨੇ ਖਿਲਾਫ ਵਰਜ਼ੀ ਕੀਤੀ ਹੈ norme del codice della strada ਸੜਕ ਦੇ ਕਾਨੂੰਨ ਦੀ e anche soggetto alle relative sanzioni ਕਹਿੰਦੇ ਇਹਦੇ ਮੁਤਲਕਾ ਮਤਲਬ ਇਹਦੇ ਨਾਲ ਜੁਰਮਾਨੇ ਵੀ ਹੋਣ ਜਿਹੜੀ ਉਹਨੇ ਖਿਲਾਫ ਵਰਜ਼ੀ ਕੀਤੀ ਹੈ। ਵੇਰੋ ਜੀ ਅੱਛਾ ਜੀ 17 ਨੰਬਰ ਨਿਸ਼ਾਨ ਤੋਂ ਨਜ਼ਰ ਆ ਗਿਆ ਪ੍ਰੈਸੀਡੈਂਸੀ ਵਾਲਾ ਨਿਸ਼ਾਨ ਸੀ ਤੇ ਉੱਤੇ ਲਾਈਨ ਲੱਗ ਗਈ, ਮਤਲਬ ਜਿਹੜੇ ਦ੍ਰਿਤੋ ਦੀ ਪ੍ਰੈਸੀਡੈਂਸਾ ਸੀ ਉਹ ਇੱਥੇ ਖਤਮ ਹੋ ਗਿਆ। il segnale raffigurato indica ਨਿਸ਼ਾਨ ਦੱਸ ਰਿਹਾ la fine di tutti i divieti ਕਿ ਸਾਰੀ ਦਿਵੇਤੀ ਸਾਰੀ ਪਾਬੰਦੀਆਂ ਖਤਮ ਹੋ ਗਈਆਂ। ਫਾਲਸੋ ਜੀ ਇਹ ਪਾਬੰਦੀਆਂ ਨਿਸ਼ਾਨ ਹੀ ਨੇ। 18 ਨੰਬਰ ਮੋੜ ਦਾ ਨਿਸ਼ਾਨ ਹੈ, ਮਤਲਬ ਖੱਬੀ ਸਾਈਡ ਤੇ ਮੋੜਨਾ ਜੇ ਖਤਰਨਾਕ ਮੋੜ ਹੋ ਸਕਦਾ ਹੈ। il delineatore raffigurato ਨਿਸ਼ਾਨ ਦਿਖਾਇਆ ਗਿਆ invita il conducente ਡਰਾਈਵਰ ਨੂੰ ਇਨਵਾਈਟ ਕਰਦਾ ਹੈ a fare attenzione ਵੀ ਧਿਆਨ ਕਰਨਾ ਹੈ nel percorrere una curva ਮੁੜਦਿਆਂ ਹੋਇਆ ਜਾਂ ਮੋੜ ਤੇ ਚੱਲਦਿਆਂ ਹੋਇਆ। ਵੇਰੋ ਜੀ 19 ਨੰਬਰ la distanza di sicurezza ਕਹਿੰਦਾ ਹਿਫਾਜ਼ਤੀ ਫਾਸਲਾ deve essere di almeno 100 metri ਘੱਟੋ ਘੱਟ ਕਹਿੰਦਾ 100 ਮੀਟਰ ਹੋਣਾ ਚਾਹੀਦਾ in caso di forte pioggia ਤੇਜ਼ ਬਾਰਿਸ਼ ਵਿੱਚ। ਫਾਲਸੋ ਜੀ ਅੱਛਾ ਜੀ ਇਹ ਵੀ ਸਵਾਲ 3-4 ਦਫਾ ਆ ਚੁੱਕਿਆ ਤੇ ਇਹਦੇ ਪੇਜ ਦੀ ਵੀ ਤਿਆਰੀ ਕਰ ਲੈਣੀ ਹੈ। 20 ਨੰਬਰ se si viene sorpassati
ਕਹਿੰਦਾ ਅਗਰ ਓਵਰਟੇਕ ਹੋ ਰਹੇ ਹੋ ਤੇ ਮਤਲਬ ਮੈਂ ਗੱਡੀ ਚਲਾਣਾ ਪਿਆ, ਮੈਨੂੰ ਦੂਸਰੀ ਗੱਡੀ ਓਵਰਟੇਕ ਕਰਦੀ ਹੈ ਪਈ, ਠੀਕ ਹੈ। mentre sopraggiunge un veicolo dal senso opposto, ਤੇ ਸਾਹਮਣੇ ਤੋਂ ਗੱਡੀ ਆ ਜਾਂਦੀ ਹੈ, ਤੇ ਫਿਰ ਮੈਂ ਕੀ ਕਰ ਸਕਦਾ, ਇਹ consigliabile, ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਵੇਰੀ ਦੂਰ ਲੈਵਲ ਤੇ ਕਿ ਤੁਸੀਂ ਸਪੀਡ ਘੱਟ ਕਰ ਲਓ ਵੇਰੋ ਜੀ। ਅੱਛਾ, ਜਦੋਂ ਅਸੀਂ ਗੱਡੀ ਚਲਾ ਰਹੇ ਹਾਂ ਸਾਨੂੰ ਦੂਸਰੀ ਗੱਡੀ ਓਵਰਟੇਕ ਕਰਦੀ ਹੈ ਪਈ, ਤੇ ਅਗਰ ਉਸ ਗੱਡੀ ਵਾਸਤੇ ਜਿਹੜੀ ਸਾਨੂੰ ਓਵਰਟੇਕ ਕਰਦੀ ਪਈ ਉਹਦੇ ਵਾਸਤੇ ਖਤਰਾ ਬਣਦਾ, ਸਾਹਮਣੇ ਤੋਂ ਗੱਡੀ ਆ ਜਾਂਦੀ ਹੈ, ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ, ਸਪੀਡ ਆਪਣੀ ਘੱਟ ਕਰ ਲਓ ਤੇ ਥੋੜੇ ਜਿਹੇ ਸੱਜੀ ਸਾਈਡ ਤੇ ਹੋ ਜਾਓ, ਤਾਂ ਕਿ ਜਿਹੜੀ ਗੱਡੀ ਸਾਨੂੰ ਓਵਰਟੇਕ ਕਰਦੀ ਪਈ ਉਹਦੇ ਵਾਸਤੇ ਥੋੜੀ ਆਸਾਨੀ ਹੋ ਜਾਏ, ਠੀਕ ਹੈ। ਨਾਰਮਲ ਹਾਲਾਤ ਵਿੱਚ ਇਹ ਸਾਡੇ ਤੇ ਚੀਜ਼ਾਂ ਲਾਗੂ ਨਹੀਂ, ਵੈਸੇ ਸਪੀਡ ਘੱਟ ਕਰੀਏ, ਠੀਕ ਹੈ। ਹਾਂ, ਜਦੋਂ ਉਹਦੇ ਵਾਸਤੇ ਖਤਰਾ ਬਣੇ ਫਿਰ ਕਰਨੀ ਚਾਹੀਦੀ ਹੈ। 21 ਨੰਬਰ ਜੀ, ਨਿਸ਼ਾਨ ਤੋਂ ਨਜ਼ਰ ਆ ਰਿਹਾ ਹੈ, ਫੁੱਲ ਲਾਈਟਾਂ ਦਾ ਨਿਸ਼ਾਨ ਹੈ, ਤੇ ਇਹਨਾਂ ਲਾਈਟਾਂ ਦਾ ਸਪੀਆ ਅਬਲੀਅੰਤੇ ਲਾਈਟ ਹੈ, ਤੇ ਇਹਦਾ ਸਪੀਆ ਕਿਹੜੇ ਕਲਰ ਦਾ ਹੁੰਦਾ ਹੈ, ਬਲੂ ਕਲਰ ਦਾ। Il simbolo raffigurato nel ਨਿਸ਼ਾਨ ਦਿਖਾਇਆ ਗਿਆ posto su una spia, ਕਹਿੰਦਾ ਸਪੀਆ ਤੇ ਲੱਗੇ ਆ luce verde, ਜਿਹਦੀ verde ਲਾਈਟ ਹੈ, ਫਾਲਸੋ ਜੀ। 22 ਨੰਬਰ ਜੀ, l'accensione di LSD o anfetamina e medicine non compromette la facoltà di guida, ਕਹਿੰਦਾ facoltà di guida ਡਰਾਈਵਿੰਗ ਦੇ ਲਈ ਇਹ ਕੰਪਰੋਮਾਈਟ ਨਹੀਂ ਹੋਣ ਲੱਗਾ, ਮਤਲਬ ਕੰਪਰੋਮਾਈਜ਼ ਨਹੀਂ ਹੋਣ ਲੱਗਾ ਅਗਰ ਤੁਸੀਂ ਇਹ ਮੈਡੀਸਨ ਯੂਜ਼ ਕਰਦੇ ਹੋ ਤਾਂ ਫਾਲਸੋ ਜੀ ਹੋਵੇਗਾ। 3 ਨੰਬਰ, sui motocicli, ਕਹਿੰਦਾ ਮੋਟਰਸਾਈਕਲਾਂ ਦੇ ਉੱਤੇ il livello del lubrificante, ਜਿਹੜਾ lubrificante ਦਾ ਲੈਵਲ ਹੁੰਦਾ ਹੈ, va controllato, ਕਹਿੰਦਾ ਉਹਨੂੰ ਚੈੱਕ ਕਰਨਾ ਹੈ, con il veicolo in piano, ਵਈ ਜਦੋਂ ਗੱਡੀ ਬਰਾਬਰ ਖਲੋਤੀ ਹੋਵੇ, ਮਤਲਬ ਮੋਟਰਸਾਈਕਲ ਬਿਲਕੁਲ ਬਰਾਬਰ ਜਗ੍ਹਾ ਤੇ ਖਲੋਤੀ ਹੋਵੇ, dopo aver spento il motore da alcuni minuti, ਤੇ ਮੋਟਰ ਬੰਦ ਕਰਨੇ ਮਤਲਬ ਇੰਜਨ ਬੰਦ ਕਰਨੇ ਤੋਂ ਬਾਅਦ ਕੁਝ ਮਿੰਟ ਗੁਜ਼ਰ ਜਾਣ ਤੇ ਫਿਰ ਕਹਿੰਦਾ ਇਹਨੂੰ ਚੈੱਕ ਕਰਨਾ ਜੀ। ਵੇਖੋ ਜੀ, ਕੋਈ ਵੀ ਗੱਡੀ ਹੈ, ਮੋਟਰਸਾਈਕਲ ਹੋਵੇ ਜਾਂ ਗੱਡੀ ਹੋਵੇ, ਅਗਰ ਤੁਸੀਂ ਉਹਦੇ ਆਇਲ ਦਾ ਲੈਵਲ ਚੈੱਕ ਕਰਨਾ ਚਾਹੁੰਦੇ ਹੋ ਤੇ ਬਰਾਬਰ ਜਗ੍ਹਾ ਤੇ ਖੜੀ ਕਰਨੀ ਹੈ, ਤੇ ਇੰਜਨ ਠੰਡਾ ਹੋ ਜਾਣਾ ਚਾਹੀਦਾ ਤੇ ਫਿਰ ਚੈੱਕ ਕਰਨਾ, ਠੀਕ ਹੈ, ਫਿਰ ਸਹੀ ਪਤਾ ਲੱਗੇਗਾ ਕਿ ਕਿੰਨਾ, ਹਾਂਜੀ ਇਹ ਕਿੰਨਾ ਦੀ ਸੱਚਾਈ ਗਲਤੀ ਹੋਈ ਸੀ, ਠੀਕ ਹੈ। ਇਹਨਾਂ ਫਾਲਸੋ ਕੀਤੇ ਆ ਤੇ ਸਵਾਲ ਵੇਰੋ ਸੀ। 24 ਨੰਬਰ ਜੀ, il segnale raffigurato ਹੈ, ਨਿਸ਼ਾਨ ਦਿਖਾਇਆ ਗਿਆ precede il segnale stop, ਕਹਿੰਦਾ ਇਹਦੇ ਅੱਗੇ precede, ਇਹਦੇ ਅੱਗੇ segnale ਦੀ ਸਟਾਪ ਦਾ ਨਿਸ਼ਾਨ ਹੈ, ਫਾਲਸੋ ਜੀ। 25 ਨੰਬਰ ਜੀ, ਅੱਛਾ ਜੀ, ਇਸ ਪੇਜ ਤੋਂ ਵੀ ਸਵਾਲ ਆਉਂਦੇ ਨੇ, 3-4 ਦਫਾ ਵੀ ਆ ਚੁੱਕਿਆ ਹੁਣ ਤੱਕ ਜਿਹਨੇ ਸਕੇ ਦੇ ਪੜੇ ਨੇ। il segnale raffigurato indica, ਨਿਸ਼ਾਨ ਦੱਸ ਰਿਹਾ un cantiere di lavoro, ਹਾਂਜੀ ਮੈਨੂੰ ਸ਼ਾਇਦ 1-2 ਦਫਾ ਆਇਆ, ਮੈਨੂੰ ਹੁਣ ਸਹੀ ਯਾਦ ਨਹੀਂ, ਬਹਰਾਲ ਚਲੋ ਵੇਖ ਲਵਾਂਗੇ ਕਿਸੇ ਦੇ। ਅੱਛਾ ਜੀ, 25 ਨੰਬਰ ਸਵਾਲ ਦੁਬਾਰਾ, ਨਿਸ਼ਾਨ ਕੀ ਦੱਸ ਰਿਹਾ, ਨਵਾਰਾ ਸਿੱਧਿਆ ਨਹੀਂ ਜਾ ਸਕਦੇ, ਇਹਦੇ ਵੀ ਅਸੀਂ ਉਹਨੇ ਤੋਂ ਜਾਣਾ ਜੀ, ਠੀਕ ਹੈ, ਥੱਲੇ 2 ਕਿਲੋਮੀਟਰ ਉਹਨੇ ਲੰਬਾਈ ਵੀ ਲਿਖੀ ਹੈ। il segnale raffigurato indica, ਨਿਸ਼ਾਨ ਦੱਸ ਰਿਹਾ un cantiere di lavoro, ਕਹਿੰਦਾ cantiere di lavoro ਹੈ lungo 2 ਕਿਲੋਮੀਟਰ ਤੇ ਲੰਮਾ 2 ਕਿਲੋਮੀਟਰ, ਫਾਲਸੋ ਜੀ। ਲੰਬਾਈ ਜਿਹੜੀ ਹੈ 2 ਕਿਲੋਮੀਟਰ, ਇਹ ਜਿਹੜਾ ਰਸਤਾ ਸਾਈਡ ਤੋਂ ਕੱਢ ਕੇ ਦਿੱਤੇ ਨੇ ਜਿਹਨੂੰ ਡੇਵੀਏਸ਼ਨ ਆਖਦੇ ਨੇ, ਉਹਦੀ ਦੱਸ ਰਿਹਾ ਲੰਬਾਈ, cantiere di lavoro ਦੀ ਨਹੀਂ ਦੱਸ ਰਿਹਾ। 26 ਨੰਬਰ ਜੀ, la distanza di sicurezza, ਹਿਫਾਜ਼ਤੀ ਫਾਸਲਾ, si deve rispettare, ਕਹਿੰਦੇ ਦੀ ਲਾਜ਼ਮੀ ਰਿਸਪੈਕਟ ਕਰਨੀ ਹੈ, al di sopra di una certa velocità, ਮਤਲਬ ਇੱਕ ਖਾਸ ਸਪੀਡ ਤੋਂ ਉੱਤੇ ਜਾ ਕੇ ਕਹਿੰਦਾ distanza di sicurezza ਦੀ ਰਿਸਪੈਕਟ ਕਰਨੀ ਹੈ, ਫਾਲਸੋ ਜੀ। ਤੁਸੀਂ ਜਿਹੜੀ ਵੀ ਸਪੀਡ ਤੇ ਚੱਲਦੇ ਹੋ ਪਏ, ਭਾਵੇਂ ਤੁਸੀਂ ਕਰ ਲਓ ਕਿ ਤੁਸੀਂ 20 ਦੀ ਸਪੀਡ ਤੇ ਚੱਲਦੇ ਹੋ ਪਏ, 20 ਦੀ ਸਪੀਡ ਨਾਲ ਉਸ ਹਿਸਾਬ ਨਾਲ ਜਿਹੜਾ distanza di sicurezza ਬਣਦਾ ਉਹ ਵੀ ਤੁਸੀਂ ਰੱਖਣਾ ਹੈ, ਕੋਈ ਨੰਬਰ ਨਹੀਂ ਕਿ 50 ਦੇ ਉੱਤੇ ਜਾ ਕੇ ਤੁਸੀਂ distanza di sicurezza ਰੱਖਣਾ ਜਾਂ 100 ਤੋਂ ਉੱਤੇ ਜਾ ਕੇ ਰੱਖਣਾ ਹੈ, ਫਾਲਸੋ। 27 ਨੰਬਰ, nell'incrocio rappresentato in figura, ਕਹਿੰਦਾ ਚੌਕ ਤਸਵੀਰ ਦਿਖਾਇਆ ਗਿਆ, i veicoli B e S, ਕਹਿੰਦਾ B ਤੇ S ਗੱਡੀਆਂ transitano, ਚੱਲਣਗੀਆਂ contemporaneamente, ਇਕੱਠੀਆਂ, ਫਾਲਸੋ ਜੀ। B ਤੇ S ਇਕੱਠੀਆਂ ਨਹੀਂ ਜਾ ਸਕਦੀ ਕਿਉਂਕਿ ਇਹਨਾਂ ਦਰਮਿਆਨ ਵਿੱਚ T ਗੱਡੀ ਜਿਹੜੀ ਜੈਲੋ ਹੈ ਉਹ ਹੁੰਦੀ ਹੈ ਬਈ। 28 ਨੰਬਰ, autocarri, autotreni e autoarticolati per la loro massa notevole, ਕਹਿੰਦੇ ਇਹਨਾਂ ਦਾ ਵਜ਼ਨ ਨੋਟੇਬਲ ਹੁੰਦਾ, ਮਤਲਬ ਕਾਫੀ ਹੁੰਦਾ ਹੈ, non costituiscono ਤੇ ਨਹੀਂ ਬਣਾਉਂਦੀਆਂ, ਅੱਛਾ ਇਹ ਤੋਂ ਸਵਾਲ ਗਲਤ ਹੁੰਦਾ ਇਸ ਲਫ਼ਜ਼ ਦੀ ਵਜ੍ਹਾ ਤੋਂ, ਕਹਿੰਦਾ non costituiscono, ਇਹ ਨਹੀਂ ਬਣਾਉਂਦੀਆਂ, per un'autovettura, ਕਾਰ ਦੇ ਲਈ, o per un motociclo, ਜਾਂ ਮੋਟਰਸਾਈਕਲ ਦੇ ਲਈ, rischi potenziali maggiori, ਕਹਿੰਦਾ ਇਹ ਜ਼ਿਆਦਾ ਖਤਰਾ ਨਹੀਂ ਬਣਾਉਂਦੀਆਂ, rispetto a qualsiasi altro veicolo, ਦੂਜੀ ਗੱਡੀ ਦੇ ਨਾਲੋਂ, ਮਤਲਬ ਕੋਈ ਛੋਟੀ ਗੱਡੀ ਹੈ
ਉਹਨਾਂ ਨਾਲੋਂ ਕਹਿੰਦਾ ਇਹ ਮੋਟਰਸਾਈਕਲ ਵਾਸਤੇ ਜਾਂ ਕਿਸੇ ਦੂਸਰੀ ਗੱਡੀ ਵਾਸਤੇ ਇਹ ਖਤਰਾ ਨਹੀਂ ਬਣਾਉਂਦੀਆਂ। ਫਾਲਸੋ ਜੀ ਇਹਨਾਂ ਗੱਡੀਆਂ ਦਾ ਸਾਈਜ਼ ਵੱਡਾ ਹੁੰਦਾ ਹੈ। ਆਊਟੋ ਵਾਰੀ ਟਰੱਕ ਹੋ ਗਿਆ, ਆਊਟੋ ਤਰੇਨੀ ਪਿੱਛੇ ਰਮੋਰਕਿਓ ਲੱਗੀ ਹੈ, ਆਊਟੋ ਆਰਟੀਕੂਲਾਤੀ ਵੀ ਲੰਮੀ ਗੱਡੀ ਹੁੰਦੀ ਹੈ, BLC ਜਿਹਨੂੰ ਆਖਦੇ ਨੇ। ਠੀਕ ਹੈ, ਇਹ ਹੁਣ ਛੋਟੀਆਂ ਗੱਡੀਆਂ ਵਾਸਤੇ ਖਤਰਾ ਨੇ, ਜ਼ਿਆਦਾ ਖਤਰਾ ਨੇ ਉਹਨਾਂ ਵਾਸਤੇ। ਠੀਕ ਹੈ, ਇਹ ਕਹਿੰਦਾ non costituiscono ਨਹੀਂ ਬਣਾਉਂਦੀਆਂ ਖਤਰਾ। ਫਾਲਸੋ ਜੀ। I tamponamenti stradali, ਕਹਿੰਦਾ ਜਿਹੜੀ ਸੜਕ ਤੇ ਟੱਕਰ ਹੁੰਦੀ ਹੈ, ਐਕਸੀਡੈਂਟ ਹੁੰਦਾ ਹੈ, avvengono principalmente per la distensione dei conducenti, ਕਹਿੰਦਾ ਇਹ ਕਿਉਂ ਹੁੰਦੀਆਂ ਨੇ? per la distensione dei conducenti, ਜਿਹੜਾ ਡਰਾਈਵਰ ਧਿਆਨ ਹਟਾਉਂਦੇ ਨੇ। ਫੇਰੋ ਜੀ, distensione ਧਿਆਨ ਹਟਾਉਣਾ। 3 ਨੰਬਰ ਸਵਾਲ ਜੀ। ਅੱਛਾ ਜੀ, ਜਿਹੜੇ ਆਊਟੋ ਕਾਰਵਾਨ ਦੀ ਗੱਲ ਕਰਨ ਲੱਗਾ, ਆਊਟੋ ਕਾਰਵਾਨ ਉਹ ਗੱਡੀ ਜਿਹਦੇ ਵਿੱਚ ਅਸੀਂ ਰਿਹਾਇਸ਼ ਰੱਖ ਸਕਦੇ ਹਾਂ, ਬਾਨੀਓ ਵੀ ਉਹਦੇ ਵਿੱਚ ਹੁੰਦਾ, ਕਿਚਨ ਵੀ, ਬੈੱਡ ਵਗੈਰਾ। ਠੀਕ ਹੈ, ਤੇ ਉਹਦੇ ਵਿੱਚ ਜਿਹੜਾ ਗੰਦ ਜਾਂ ਗੰਦਾ ਪਾਣੀ ਇਕੱਠਾ ਹੁੰਦਾ ਹੈ, ਉਹ ਇੱਕ ਖਾਸ ਇਹਨਾਂ ਸਿਸਟਮ ਬਣਾਇਆ, ਉੱਥੇ ਜਾ ਖਾਲੀ ਕਰਨਾ ਹੁੰਦਾ। ਆਪਣੀ ਮਰਜ਼ੀ ਨਾਲ ਨਹੀਂ, ਜਿੱਥੇ ਫੁੱਲ ਹੋ ਗਿਆ ਉੱਥੇ ਤੁਸੀਂ ਖਾਲੀ ਕਰ ਲਓ। ਠੀਕ ਹੈ। Lo scarico dei residui organici, ਜਿਹੜਾ ਗੰਦ ਹੁੰਦਾ ਵਿੱਚ ਇਹਦੇ, ਉਹ ਖਾਲੀ ਕਰਦੇ ਹੋ। ਇਹ delle acque sporche ਤੇ ਗੰਦਾ ਪਾਣੀ degli autocarvan ਦਾ deve avvenire negli appositi impianti, ਕਹਿੰਦੇ ਖਾਸ ਸਿਸਟਮ ਦੇ ਵਿੱਚ ਖਾਲੀ ਹੋਣਾ ਚਾਹੀਦਾ ਹੈ। di smaltimento, ਜਿੱਥੇ ਉਲਟਦੇ ਹੋ, ਜਿਹੜਾ ਮਤਲਬ ਉਹਨਾਂ ਸਿਸਟਮ ਬਣਾਇਆ ਇਜੈਨਿਕੋ ਸੈਨੀਟਾਰੀ। ਠੀਕ ਹੈ ਜੀ, ਵੇਰੋ। ਅੱਛਾ ਜੀ, ਇਹਦੇ ਵਿੱਚ ਵੀ ਫਾਲਸੋ ਸਵਾਲ ਕਾਫੀ ਆਏ ਨੇ, ਵੇਖ ਲੈਂਦੇ ਹਾਂ। 1 2 3 4 5 6 7 8 9 10 11 12 13 14 15 16। ਅੱਛਾ ਜੀ, 16 ਸਵਾਲ ਇਹਦੇ ਵਿੱਚ ਫਾਲਸੋ ਨੇ। ਠੀਕ ਹੈ, ਇਹਦਾ ਮਤਲਬ ਇਹ ਵੇ ਕਿ ਤਕਰੀਬਨ ਜਿਤਨੇ ਵੇਰੋ ਫਾਲਸੋ ਇੱਕੋ ਜਿੰਨੇ ਹੀ ਹੁੰਦੇ ਨੇ। ਕਦੀ ਵੇਰੋ ਜਿਹੜੇ ਨੇ ਉਹ 15 16 ਹੋ ਜਾਂਦੇ ਨੇ, ਤੇ ਕਦੀ ਫਾਲਸੋ ਜਿਹੜੇ ਨੇ ਉਹ 15 16 ਹੋ ਜਾਂਦੇ ਨੇ। ਠੀਕ ਹੈ, ਲਓ ਜੀ, ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।